ਇਹ ਹੈ ਉਹ ਦਰਵਾਜ਼ਾ, ਉਹ ਬੂਹਾ ਜਿਹੜਾ ਇੱਥੇ 76 ਸਾਲਾਂ ਬਾਅਦ ਅਮੀਨ ਚੌਹਾਨ ਸਾਹਿਬ ਦਾ ਪਿੱਛਾ ਕਰਦਾ ਕਰਦਾ ਤੇ ਇੱਥੇ ਇਹਨਾਂ ਦੇ ਕੋਲ ਆਪੜਿਆ ਹੈ। ਇਸ ਦੀ ਕਹਾਣੀ ਸ਼ਾਰਟਲੀ ਜਾਣਦੇ ਹਾਂ ਚੌਹਾਨ ਸਾਹਿਬ ਤੋਂ। ਚੌਹਾਨ ਸਾਹਿਬ, ਇਹ ਤੁਹਾਡੇ ਘਰ ਕਦੋਂ ਦਾ ਲੱਗਿਆ ਹੋਇਆ ਸੀ, ਪਿੱਛੇ ਕਿਹੜੇ ਏਰੀਆ ਦੇ ਵਿੱਚ ਲੱਗਿਆ ਹੋਇਆ ਸੀ, ਔਰ ਇੱਥੇ ਆਪੜਨ ਤੱਕ ਇਸ ਨੂੰ ਕਿੰਨਾ ਕੁ ਸਫ਼ਰ ਤੈਅ ਕਰਨਾ ਪਿਆ? ਇਹ ਦਰਵਾਜ਼ਾ ਜੀ ਮੇਰੇ ਪਿਛੋਕੜ, ਮੇਰੇ ਪਿੰਡ, ਮੇਰੇ ਪੜਦਾਦਾ ਜੀ ਦੇ ਘਰ ਲੱਗਾ ਹੋਇਆ ਸੀ। ਉੱਥੋਂ ਮੇਰੇ ਦੋਸਤ ਬਲਵਿੰਦਰ ਸਿੰਘ ਢਿੱਲੋਂ ਹੋਰਾਂ ਨੇ ਇਹ ਦਰਵਾਜ਼ਾ ਉੱਥੋਂ ਲਿਆ, ਕਿਉਂਕਿ ਇਹ ਕੋਈ ਵਾਹਿਦ ਨਿਸ਼ਾਨੀ ਉੱਥੇ ਰਹਿ ਗਈ ਸੀ। ਉੱਥੇ ਕਿਹੜੇ ਪਿੰਡ ਦੇ ਅੰਦਰ? ਜੀ ਕਮਾਨ ਪਿੰਡ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਚ। ਉਹ ਨਕਸ਼ੇ ਦੇ ਮੁਤਾਬਕ ਮੇਰਾ ਘਰ ਲੱਭ ਕੇ ਉੱਥੇ ਪਹੁੰਚੇ ਨੇ। ਪਤਾ ਲੱਗਾ ਜੀ ਉਹ ਘਰ ਦੁਬਾਰਾ ਟੁੱਟ ਕੇ ਬਣ ਚੁੱਕਿਆ ਹੈ। ਸਿਰਫ ਵਾਹਿਦ ਬਾਹਰ ਵਾਲਾ ਦਰਵਾਜ਼ਾ ਜਿਹੜਾ ਹੈ, 4 ਦੀਵਾਰੀ ਦਰਵਾਜ਼ਾ, ਇਹ ਸੇਮ 47 ਤੋਂ ਪਹਿਲੇ ਵਾਲਾ ਹੈ। ਉਹ ਦੋਸਤਾਂ ਨੇ ਦਰਵਾਜ਼ਾ ਉਹਨਾਂ ਕੋਲ ਲੈ ਲਿਆ। ਫਿਰ 2 ਸਾਲ ਡੇਰਾ ਬਾਬਾ ਨਾਨਕ ਪਿਆ ਰਿਹਾ, ਕਿਉਂਕਿ ਵਾਗੇ ਤੋਂ ਤੇ ਆ ਨਹੀਂ ਸਕਦਾ ਸੀ, ਕੋਈ ਟ੍ਰੇਡ ਨਹੀਂ ਸੀ। ਫਿਰ ਉਹਨਾਂ ਨੇ ਕੋਸ਼ਿਸ਼ਾਂ ਕਰਕੇ ਬਲਵਿੰਦਰ ਸਿੰਘ ਢਿੱਲੋਂ ਸਾਹਿਬ ਨੇ ਇਹ ਦਰਵਾਜ਼ਾ ਡੇਰਾ ਬਾਬਾ ਨਾਨਕ ਤੋਂ ਦੁਬਈ ਪਹੁੰਚਿਆ ਬਾਈ ਸ਼ਿਪ। ਦੁਬਈ ਤੋਂ ਫਿਰ ਇਹਦੀ ਦੁਬਾਰਾ ਬੁਕਿੰਗ ਹੋਈ ਹੈ ਕਰਾਚੀ ਵਾਸਤੇ। ਫਿਰ ਇਹ ਕਰਾਚੀ ਤੋਂ ਰਿਸੀਵ ਕੀਤਾ ਗਿਆ ਸ਼ਾਹਜਹਾਨ ਢਿੱਲੋਂ ਹੋਰਾਂ ਨੇ। ਫਿਰ ਇਹ ਅਲਟੀਮੇਟਲੀ 23 ਫਰਵਰੀ 2024 ਨੂੰ, ਥੋੜੇ ਦਿਨ ਪਹਿਲੇ, ਇਹ ਮੇਰੇ ਕੋਲ ਪਹੁੰਚਿਆ ਜੀ। ਔਰ ਬਲਵਿੰਦਰ ਸਿੰਘ ਢਿੱਲੋਂ ਵੀਜ਼ਾ ਲਗਵਾ ਕੇ ਮੈਨੂੰ ਦਸਤੀ ਮੇਰੇ ਹੱਥੀਂ ਦੇਣ ਵਾਸਤੇ ਉਹ ਖੁਦ ਘਰ ਪਹੁੰਚੇ ਨੇ ਜੀ, ਮੇਰੇ ਲੈ ਕੇ ਆਏ। ਅੱਛਾ, ਉਹ ਆਪ ਵੀ ਆਏ, ਦਰਵਾਜ਼ਾ ਵੀ ਲੈ ਕੇ ਆਏ, ਦਰਵਾਜ਼ਾ ਵੀ ਨਾਲ ਲੈ ਕੇ ਆਏ। ਕਿੰਨੀ ਖੁਸ਼ੀ ਹੋਈ ਇਸ ਦਰਵਾਜ਼ੇ ਨੂੰ? ਸੋਚ ਨਹੀਂ ਸਕਦੇ, ਉਹ ਲਫ਼ਜ਼ਾਂ 'ਚ ਬਿਆਨ ਨਹੀਂ ਮੈਂ ਕਰ ਸਕਦਾ। ਉਹਦੇ ਵਾਸਤੇ ਮੇਰੇ ਕੋਲ ਸ਼ਬਦ ਨਹੀਂ, ਕਿਤਨੀ ਖੁਸ਼ੀ ਉਹ ਮੈਂ ਫੀਲ ਕਰ ਸਕਦਾ। ਬਲਵਿੰਦਰ ਸਿੰਘ ਢਿੱਲੋਂ ਹੋਰਾਂ ਵਾਸਤੇ ਕੀ ਜਜ਼ਬਾਤ ਹੈ ਜਿਨ੍ਹਾਂ ਨੇ ਇਤਨਾ ਮੈਂ ਉਹਨਾਂ ਦਾ ਜੀ ਮੈਂ ਦੇਣ ਹੀ ਨਹੀਂ ਦੇ ਸਕਦਾ। ਉਹਨਾਂ ਦਾ ਪਿਆਰ ਹੈ, ਉਹਨਾਂ ਦੀ ਮੁਹੱਬਤ ਹੈ ਮੇਰੇ ਵਾਸਤੇ, ਜਿਹੜਾ ਇਹਨਾਂ ਦੋ ਕੋਈ ਕਿਸੇ ਵਾਸਤੇ ਆਪਣਾ ਵੀ ਅੱਜ ਕੱਲ੍ਹ ਨਹੀਂ ਕਰ ਸਕਦਾ। ਉਹਨਾਂ ਦੀ ਤੇ ਦੋਸਤੀ ਮੇਰੇ ਨਾਲ ਕੁਝ 4 ਸਾਲ ਪਹਿਲੇ ਦੇ ਤਾਲੁਕ ਵਾਸਤਾ ਬਣਿਆ, ਲੇਕਿਨ ਇਤਨਾ ਪਿਆਰ ਮੁਹੱਬਤ ਹੈ ਜਿਵੇਂ ਅਸੀਂ ਕੋਈ ਮਾਂ ਜਾਏ ਹੁੰਦੇ ਹਾਂ। ਕਿਤੇ ਕੋਈ DNA ਰਲਦਾ ਪਤਾ ਨਹੀਂ ਸਾਡਾ। ਡੈਫੀਨਿਟਲੀ ਪੰਜਾਬੀਆਂ ਦਾ ਇੱਕੋ ਹੀ ਖੂਨ ਹੈ। ਹਾਂਜੀ। ਤੇ ਕੀ ਪਲਾਨ ਅੱਗੇ ਕੀ ਹੈ? ਇਹਨੂੰ ਕਿਵੇਂ ਇਹਨੂੰ ਸੰਭਾਲਾਂਗੇ ਜੀ। ਇਸਨੂੰ ਐਜ਼ ਇਟ ਇਜ਼ ਦਰਵਾਜ਼ਾ ਹੀ ਐਸੀ ਜਗ੍ਹਾ ਫਿਕਸ ਕਰਾਂਗੇ ਜਿੱਥੇ ਦਰਵਾਜ਼ਾ ਹੀ ਲੱਗੇ, ਪਤਾ ਲੱਗੇ ਕਿ ਅਸੀਂ ਖੋਲ ਕੇ ਅੰਦਰ ਜਾਣਾ ਸ਼ਾਇਦ। ਇਸ ਤਰ੍ਹਾਂ ਕਰਕੇ ਯਾਨੀ ਦਰਵਾਜ਼ੇ ਦੀ ਹੈਸੀਅਤ ਨਾਲ ਹੀ ਇਹਨੂੰ ਐਸੀ ਜਗ੍ਹਾ ਫਿਕਸ ਕਰਾਂਗੇ ਇਨਸ਼ਾਅੱਲਾ। ਥੋੜਾ ਇਹ ਦੱਸੋ ਕਿ ਇਹ ਕਿੰਨਾ ਪੁਰਾਣਾ ਦਰਵਾਜ਼ਾ ਹੈ? ਕਮ ਸੇ ਕਮ ਜੀ ਇਹ 150 ਤੋਂ 200 ਸਾਲ ਪੁਰਾਣਾ। 150 ਸਾਲ ਤੇ ਮਸਟ ਹੈ, ਬਲਕਿ ਉਸ ਤੋਂ ਪੁਰਾਣਾ ਹੀ। ਮਤਲਬ ਇਹਦਾ ਕਿ ਪਾਰਟੀਸ਼ਨ ਤੋਂ ਪਹਿਲੇ ਵੀ ਤੁਹਾਡਾ ਕੋਈ 3 ਨਸਲਾਂ ਦੇ ਨਾਲ ਇਹਨਾਂ ਦਾ ਇਸ ਦਰਵਾਜ਼ੇ ਦਾ? ਜੀ ਹਾਂ, ਮੇਰੇ ਵਾਲਦ, ਤਾਇਆ ਵਗੈਰਾ ਵੀ, ਮੇਰੇ ਦਾਦਾ ਔਰ ਮੇਰੇ ਪੜਦਾਦਾ, ਜਿੱਥੋਂ ਤੱਕ ਮੇਰੇ ਇਲਮ 'ਚ ਹੈ ਜੀ, ਕਿ ਉਸੇ ਪਿੰਡ ਤੋਂ ਹੀ ਮਾਈਗ੍ਰੇਟ ਕਰਕੇ ਆਇਆ ਸੀ। ਪੜਦਾਦਾ ਦੇ ਵਾਲਦ ਮੈਨੂੰ ਨਾਂ ਪਤਾ ਹੈ, ਮੋਕਮਦੀਨ, ਉਹਨਾਂ ਦੇ ਵਾਲਦ ਇਬਰਾਹਿਮ ਸਨ ਸ਼ਜਰਾ ਨਸਲ ਦੇ ਮੁਤਾਬਕ, ਲੇਕਿਨ ਮੈਨੂੰ ਉਹਨਾਂ ਦਾ ਨਹੀਂ ਪਤਾ ਕਿ ਉਹ ਪਿੱਛੇ ਫੌਤ ਹੋਏ ਨੇ ਜਾਂ ਇਸ ਪਿੰਡ 'ਚ ਫੌਤ ਹੋਏ ਨੇ। ਲੇਕਿਨ ਮੇਰੇ ਪੜਦਾਦਾ ਜਿਹੜੇ ਸਨ ਉਹ ਇਸ ਪਿੰਡ ਤੋਂ ਮਾਈਗ੍ਰੇਟ ਕਰਕੇ ਲਾਹੌਰ ਆ ਕੇ ਫੌਤ ਹੋਏ, ਤੇ ਕਮ ਸੇ ਕਮ ਉਹਨਾਂ ਦੇ ਹੱਥ ਹੈ। ਕੀ ਖਿਆਲ ਕਰਦੇ ਹੋ ਕਿ ਬਲਵਿੰਦਰ ਸਿੰਘ ਢਿੱਲੋਂ ਦੇ ਲੋਕ ਜਿਹੜੇ ਹਨ ਇਤਨੀਆਂ ਮੁਹੱਬਤਾਂ, ਇਤਨੀਆਂ ਸਾਂਝਾਂ, ਇਤਨੀਆਂ ਉਹਨਾਂ ਨੂੰ ਅੱਗੇ ਵਧਾਉਣ, ਤੰਦਰੁਸਤੀ ਦੇਵੇ ਜੀ ਉਹਨਾਂ ਨੂੰ, ਦੋਸਤਾਂ ਨੂੰ, ਸਾਰਿਆਂ ਨੂੰ। ਔਰ ਬਲਵਿੰਦਰ ਸਿੰਘ ਢਿੱਲੋਂ ਸਾਹਿਬ ਦੇ ਬੱਚਿਆਂ ਦੀ ਵੀ ਅੱਲਾਹ ਤਾਲਾ ਖੈਰ ਕਰੇ। ਬੜੇ ਨੇਕ ਆਦਮੀ, ਬੜੇ ਅੱਛੇ ਦੋਸਤ, ਬੜੇ ਪਿਆਰ ਮੁਹੱਬਤ ਵਾਲੇ ਨੇ। ਔਰ ਮੈਂ, ਤੁਸੀਂ ਯਕੀਨ ਕਰੋ ਕਿ ਇੱਕ ਵਕਤ ਸੀ ਮੈਂ ਤੁਹਾਡੇ ਨਾਲ ਇਹ ਗੱਲ ਕਰਨ ਲੱਗਾ। ਚੌਹਾਨ ਸਾਹਿਬ, ਇਹ ਜਿਵੇਂ ਦਰਵਾਜ਼ਾ ਇੱਥੇ ਆਪੜਾ ਹੈ, ਇਹਦੇ ਨਾਲ ਇਹ ਇੱਕ ਸਟੋਰੀ ਨਹੀਂ ਹੈ, ਕਈ ਸਾਂਝਾਂ ਦੀਆਂ ਸਟੋਰੀਜ਼ ਜਿਹੜੀਆਂ ਹਨ ਹੋਰ ਜਨਮ ਲੈਣਗੀਆਂ। ਇਹ ਦੇਖ ਕੇ ਕੋਈ ਹੋਰ ਵੀ ਕੋਸ਼ਿਸ਼ ਕਰੇਗਾ ਕਿ ਮੇਰੇ ਫਲਾਣੇ ਦੋਸਤ ਦੀ ਅਗਰ ਚੀਜ਼ ਉਹਨਾਂ ਦੀ ਨਸਲਾਂ ਦੀ ਮੈਂ ਅਪਣਾ ਸਕਾਂ ਜੀ। ਅਗਰ ਇਹ ਹੋ ਜਾਵੇ ਕਿ ਢਿੱਲੋਂ ਸਾਹਿਬ ਦੇ ਨਾਮ ਇੱਥੋਂ ਦੇ ਪੰਜਾਬੀਆਂ ਵੱਲੋਂ ਜਾਂ ਇੱਥੋਂ ਦੀ ਸਟੇਟ ਵੱਲੋਂ ਕੋਈ ਉਹਨਾਂ ਦੇ ਆਨਰ ਦੇ ਵਿੱਚ ਕੋਈ ਪ੍ਰੋਗਰਾਮ ਰੱਖਿਆ ਜਾਵੇ ਔਰ ਇਹ ਦੱਸਿਆ ਜਾਵੇ ਕਿ ਤੁਸੀਂ ਕਿਤਨਾ ਪੁੰਨ ਦਾ ਕੰਮ, ਕਿਤਨਾ ਵੱਡਾ ਕੰਮ ਕੀਤਾ ਹੈ, ਤੇ ਕਿਆ ਤੁਸੀਂ ਸਪੋਰਟ ਕਰਦੇ ਹੋ? ਸਾਈਡ ਬਿਲਕੁਲ ਮੈਂ ਸਪੋਰਟ ਕਰਨਾ ਜੀ। ਮੈਂ ਉਹਦੇ ਵਾਸਤੇ ਸਾਰਾ ਅਰੇਂਜਮੈਂਟ ਕਰਨ ਵਾਸਤੇ ਵੀ ਮੇਰੀ ਜ਼ਿੰਮੇਵਾਰੀ ਹੈ। ਅੱਛਾ, ਤੁਸੀਂ ਅਗਰ ਕਰੋ ਇਹ ਪ੍ਰੋਗਰਾਮ, ਤੁਸੀਂ ਅਰੇਂਜ ਸਾਰੇ ਕਰਨ ਨੂੰ ਤਿਆਰ ਹੋ? ਬਿਲਕੁਲ। ਸੋ ਇਹ ਬਿਲਕੁਲ ਹੋਣਾ ਚਾਹੀਦਾ ਹੈ। ਔਰ ਇਸ ਤਰੀਕੇ ਦਾ ਇੱਕ ਵੱਡਾ ਕੰਮ ਜਿਹੜਾ ਇੱਕ ਸ਼ਖਸ ਨੇ ਕੀਤਾ, ਉਹਦੇ ਆਈਡੀਆ ਨੂੰ ਸਲੂਟ ਹੈ। ਉਹਦੇ ਜਿਹੜਾ ਇਨਰ ਹੈ, ਉਸ ਦੇ ਅੰਦਰ ਕਿਤਨੀ ਮੁਹੱਬਤ ਹੈ, ਉਸ ਨੂੰ ਸਲੂਟ। ਹਾਂਜੀ, ਉਸ ਨੂੰ ਸਲੂਟ ਕਰ। ਔਰ ਇਹ ਦਰਵਾਜ਼ਾ ਕੱਲਾ ਦਰਵਾਜ਼ਾ ਨਹੀਂ ਹੈ, ਇਹ ਪਤਾ ਨਹੀਂ ਕਿੰਨੇ ਦਰਵਾਜ਼ੇ ਖੁੱਲੇ ਦਿਲਾਂ ਦੇ ਜਿਹੜੇ ਬੰਦ ਹੋਏ ਸਨ। ਤੇ ਇਸ ਤਰ੍ਹਾਂ ਦੀਆਂ ਸਟੋਰੀਜ਼ ਹਮੇਸ਼ਾ ਤੁਸੀਂ ਦੇਖਦੇ ਰਹਿੰਦੇ ਹੋ। ਦਰਵਾਜ਼ਾ ਕਦੀ ਇਧਰੋਂ ਆਂਦਾ, ਵਾਗਾ ਥਾਣੀ ਆਂਦਾ, ਚਲੋ ਉਹ ਤੇ ਨਹੀਂ ਆ ਸਕਿਆ, ਲੇਕਿਨ ਇਹ ਦਰਵਾਜ਼ੇ ਦੀ ਜਿਹੜੀ ਸਟੋਰੀ ਹੈ, ਅੱਲਾ ਕਰੇ ਵਾਗੇ ਦਾ ਦਰਵਾਜ਼ਾ ਹੀ ਖੋਲ ਦੇਵੇ। ਵਾਹ, ਇੱਥੋਂ ਲੋਕਾਂ ਦਾ ਆਣਾ ਜਾਣਾ ਸ਼ੁਰੂ ਹੋ ਜਾਏ। ਕਦੀ ਸਾਡੇ ਵਰਗੇ ਲੋਕਾਂ ਨੂੰ ਵੀਜ਼ਾ ਮਿਲ ਜਾਏ, ਅਸੀਂ ਆਪਣਾ ਪਿੰਡ ਦੇਖ ਆਈਏ। ਤੇ ਅਸਲ ਤੇ ਉਹ ਦਿਲ 'ਚ ਇੱਕ ਭਾਵਨਾ ਤੇ ਇਹ ਬਿਨਾ ਕਿ ਚਲੋ ਵੱਡਿਆਂ ਦੀ ਪੁਰਖਾਂ ਦੀ ਜ਼ਮੀਨ ਦੇਖ ਆਈ ਜਾ।
ਇਹੀ ਹੈ ਜੀ, ਜਿਹੜੇ ਬੜੀ ਚੌਹਾਨ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ ਕਿ ਜਿਹੜੇ ਬੂਹੇ ਵੱਜੇ ਹੋਏ ਇੱਧਰ ਤੇ ਉੱਧਰ ਜਾਵਣ ਵਾਸਤੇ ਉਹ ਵੀ ਖੁੱਲਣੇ ਚਾਹੀਦੇ ਨੇ, ਔਰ ਉਹ ਖੁੱਲਣਗੇ ਤੇ ਪਤਾ ਨਹੀਂ ਕਿਤਨੀਆਂ ਹੋਰ ਸਟੋਰੀਜ਼ ਮੁਹੱਬਤਾਂ ਦੀਆਂ ਉਹ ਜਨਮ ਲੈਣਗੀਆਂ। ਸੋ ਇਹ ਦਰਵਾਜ਼ਾ ਜੀ ਇਹ ਲਾਹੌਰ ਦੇ ਵਿੱਚ ਰਹੇਗਾ, ਇਹ ਹਮੇਸ਼ਾ ਇਹ ਉਸ ਸਾਂਝ ਨੂੰ ਯਾਦ ਕਰਾਉਂਦਾ ਰਹੇਗਾ ਔਰ ਉਹਨਾਂ ਮੁਹੱਬਤਾਂ ਨੂੰ ਯਾਦ ਕਰਾਉਂਦਾ ਰਹੇਗਾ ਜਿਹੜੇ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਅੱਜ ਵੀ ਹੈ। ਵੇਲਾ ਉਸ ਨੂੰ ਨਹੀਂ ਤੋੜ ਪਾਇਆ, ਉਹ ਜੀਂਦੀਆਂ ਜਾਗਦੀਆਂ ਮੁਹੱਬਤਾਂ ਸਾਡੇ ਸਾਹਮਣੇ ਹਮੇਸ਼ਾ ਰਹਿਣੀਆਂ ਵੀ ਚਾਹੀਦੀਆਂ।